Supreme Court on Monday refused to entertain a public interest litigation to seek directions to relevant authorities to take immediate action against those allegedly defaming farmers and Sikhs and hurling abuses, derogatory terms and threats, and showing dissension, disrupting the communal harmony in the country. Such petitions should not be filed only for publicity purposes and allowed the petitioner to withdraw. ਭਾਵੇਂ ਸੀਰੀਅਸ ਨੇ ਇਸ਼ੂ ਫਾਰਮਰਸ ਦੇ ਮੁੱਦੇ ਦੇ ਉੱਤੇ ਪਰ ਇਹਦੇ ਨਾਲ ਸਿਰਫ ਨਿਊਜ਼ਪੇਪਰ ਰਿਪੋਰਟਸ ਦੇ ਲਈ ਪਬਲਿਸਿਟੀ ਲਈ ਫਾਈਲ ਨਾ ਕਰੋ। ਵੀ ਆਰ ਨਾਟ ਟੇਕਿੰਗ ਏ ਸਟੈਂਡ ਕੂਆ ਐਨੀਥਿੰਗ। ਸਾਡਾ ਕਿਸੇ ਮੁੱਦੇ ਤੇ ਕੋਈ ਸਾਡਾ ਸਟੈਂਡ ਨਹੀਂ ਹੈ। ਡੂ ਯੋਰ ਓਨ ਰਿਸਰਚ ਆਲਸੋ। ਥੀਜ਼ ਆਰ ਕੰਪਲੈਕਸ ਇਸ਼ੂਜ਼। It also sought direction to the center and states for free movement of protesting farmers across Delhi borders. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਜੁਡੀਸ਼ਰੀ ਕਿਵੇਂ ਹਿੰਦੂਤਵੀ ਰੰਗ ਵਿੱਚ ਰੰਗੀ ਜਾ ਚੁੱਕੀ ਹੈ। ਇਸ ਦਾ ਸ਼ਿਕਲਾ ਸਬੂਤ ਭਾਰਤੀ ਸੁਪਰੀਮ ਕੋਰਟ ਵੱਲੋਂ ਕਿਸਾਨ ਸੰਘਰਸ਼ ਸੰਬੰਧੀ ਪਾਈ ਗਈ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰਨਾ ਹੈ ਕਿ ਇਹ ਇੱਕ ਪਬਲਿਸਿਟੀ ਸਟੰਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਲੈ ਦੇ ਕੇ ਪਿਛਲੇ 12-13 ਸਾਲਾਂ ਤੋਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਹਰ ਚੜ੍ਹਦੇ ਸੂਰਜ ਭਾਰਤ ਦੇ ਵਿੱਚ ਹਿੰਦੂ ਫੈਨੇਟਿਸਿਜ਼ਮ, ਹਿੰਦੂਤਵਾ ਦਾ ਰੰਗ ਉਹਨਾਂ ਦੇ ਹਰ ਅਦਾਰੇ ਦੇ ਉੱਤੇ ਚੜ੍ਹਿਆ। ਤਾਂ ਪਹਿਲਾਂ ਤੋਂ ਹੀ ਸੀ, ਪਹਿਲਾਂ ਸੈਕੂਲਰਿਜ਼ਮ ਦਾ ਸੀ, ਫਿਰ ਹੌਲੀ ਹੌਲੀ ਉਹਨਾਂ ਨੂੰ ਥੋੜ੍ਹਾ ਬਹੁਤ ਦੁਨੀਆ ਦੇ ਸਾਹਮਣੇ ਆਪਣੀ ਹਿਪੋਕਰੇਸੀ ਰੱਖਦੇ ਆ ਉਹ ਸੈਕੂਲਰਿਜ਼ਮ ਦਾ ਲਬਾਦਾ ਓੜ ਕੇ ਰੱਖਣਾ ਪੈਂਦਾ ਸੀ। ਫਿਰ ਹੌਲੀ ਹੌਲੀ ਉਹਨਾਂ ਨੇ ਉਹਨੂੰ ਡਰੋਪ ਕੀਤਾ। 2014 'ਚ ਤਾਂ ਹਿੰਦੂਤਵਾ ਦੇ ਨਾਂ ਥੱਲੇ ਮੋਦੀ ਹਕੂਮਤ ਪਾਵਰ 'ਚ ਆਈ। ਫਿਰ ਵੀ ਜਿਹੜੀ ਪਹਿਲੀ ਟਰਮ ਸੀ ਉਹਦੇ ਵੇਲੇ ਥੋੜ੍ਹਾ ਬਹੁਤ ਹਾਲਾਂ ਐਬਸਲੂਟ ਮੈਜੋਰਟੀ ਉਹਨਾਂ ਕੋਲ ਸੀ ਲੇਕਿਨ ਉਹਨਾਂ ਨੇ ਸਲੋਲੀ ਮੂਵ ਕੀਤਾ। ਹੁਣ ਜਦੋਂ ਸੈਕਿੰਡ ਟਰਮ ਐਂਡ ਹੋਣ 'ਤੇ ਆਈ ਹੈ ਔਰ ਆਲਮੋਸਟ 2024 ਦੀਆਂ ਇਲੈਕਸ਼ਨਾਂ ਸਿਰ ਦੇ ਉੱਤੇ ਨੇ ਤੇ ਅਸੀਂ ਦੇਖ ਰਹੇ ਹਾਂ ਕਿ ਚਾਰ ਚਫੇਰਾ ਕੋਈ ਐਸੀ ਇੰਸਟੀਟਿਊਸ਼ਨ ਨਹੀਂ ਬਚੀ ਜਿਸ ਦੇ ਵੱਲ ਦੇਖ ਕੇ ਕਿਹਾ ਜਾ ਸਕੇ ਕਿ ਇਸ ਹਿੰਦੂਤਵਾ ਦੇ ਨਾਗ ਦੇ ਡੱਸੇ ਨੂੰ ਕੋਈ ਸੰਸਥਾ ਵਾਲੇ ਪਾਣੀ ਦਾ ਘੁੱਟ ਦੇ ਸਕਦੇ ਨੇ। ਕਿਉਂਕਿ ਵੈਸੇ ਤਾਂ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਇਹ ਤਿੰਨ ਕਹੇ ਜਾਂਦੇ ਨੇ ਪਿੱਲਰ। ਮੀਡੀਆ ਚੌਥਾ ਪਿੱਲਰ ਹੁੰਦਾ ਔਰ ਸਿਵਲ ਸੁਸਾਇਟੀ, ਕਿਉਂਕਿ ਜਦੋਂ ਸਿਵਲ ਸੁਸਾਇਟੀ ਦਾ ਇੱਕ ਦਬਾਅ ਬਣਦਾ ਹੈ ਅਤੇ ਜੇ ਲੈਜਿਸਲੇਚਰ ਔਰ ਐਗਜ਼ੈਕਟਿਵ ਦੀ ਪਾਵਰ ਇਕੱਠੀ ਹੋ ਕੇ ਦੱਬਣੀ ਵੀ ਚਾਹੇ ਅਤੇ ਜੁਡੀਸ਼ਰੀ ਜਿਹੜੀ ਆ ਉਹਨੂੰ ਚੈਲੰਜ ਕਰ ਦਿੰਦੀ ਹੈ ਔਰ ਨਾਲ ਸਿਵਲ ਸੁਸਾਇਟੀ ਖਲੋ ਜਾਂਦੀ। ਔਰ ਉਸ ਦਾ ਬੜਾ ਅੱਛਾ ਉਦਾਹਰਣ ਜਿਹੜਾ ਸਾਡੇ ਇਸ ਪੀਰੀਅਡ 'ਚ ਹੀ ਦੇਖਣ 'ਚ ਆਇਆ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ। ਹਾਲਾਂ ਹੁਣ ਆਲਮੋਸਟ ਇਹ ਸਰਟਨ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ ਅਗੇਨ ਇਸ ਇਲੈਕਸ਼ਨ ਵੇਲੇ ਟਰੰਪ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਅੱਜ ਹੀ ਅਮਰੀਕਨ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆਇਆ ਕਿਉਂਕਿ ਸਟੇਟ ਆਫ ਕੋਲੋਰਾਡੋ ਨੇ ਔਰ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਆ ਫਿਰ ਸਟੇਟ ਆਫ ਮੇਨ ਔਰ ਇਲੀਨੋਏ ਉਹਨਾਂ ਨੇ ਟਰੰਪ ਨੂੰ ਪ੍ਰਾਇਮਰੀ ਬੈਲਟ ਦੇ ਉੱਤੇ ਲਿਆਉਣ ਤੋਂ ਨਾ ਕਰ ਦਿੱਤੀ ਸੀ ਕਿ ਭਾਈ ਇੱਥੇ ਨਹੀਂ ਕਰ ਸਕਦੇ। ਲੇਕਿਨ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਔਰ ਮੈਜੋਰਟੀ ਨਾਲ ਕਿ ਬਈ ਇਹ ਹੱਕ ਕਿ ਕਿਹਨੂੰ ਬੈਲਟ 'ਤੇ ਲਾਉਣਾ ਅਤੇ ਇਹ ਕਾਂਗਰਸ ਕੋਲ ਹੈ, ਸਟੇਟਾਂ ਦੇ ਕੋਲ ਨਹੀਂ ਹੈ। ਸੋ ਜ਼ਾਹਰ ਹੈ ਵੀ ਨਿੱਕੀ ਹੇਲੀ ਇੱਕੋ ਇੱਕ ਸਟੇਟ ਜਿਹਦੇ 'ਚ ਉਹਨੇ ਟਰੰਪ ਨੂੰ ਡਿਫੀਟ ਕੀਤਾ ਜੋ ਵਾਸ਼ਿੰਗਟਨ DC ਹੈ ਪ੍ਰਾਇਮਰੀ 'ਚ। ਅਦਰਵਾਈਜ਼ ਟਰੰਪ ਜਿਹੜਾ ਉਹ ਕਲੀਨ ਸਵੀਪ ਕਰ ਰਿਹਾ, ਕੋਈ ਹੋਰ ਰਿਪਬਲਿਕਨ ਬਰਾਬਰ ਤੇ ਨਹੀਂ ਹੈ ਕਿਉਂਕਿ ਮੈਂ ਇਹ ਪਾਸਿੰਗ ਰੈਫਰੈਂਸ 'ਚ ਜ਼ਿਕਰ ਕਰ ਰਿਹਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੀ ਪਹਿਲੀ ਔਰ ਅਮਰੀਕਾ 'ਚ ਜਿੰਨੀਆਂ ਪਾਵਰਸ ਪ੍ਰੈਜ਼ੀਡੈਂਟ ਕੋਲ ਨੇ ਹੋਰ ਕਿਸੇ ਵੀ ਸਿਸਟਮ 'ਚ ਬਾਕੀ ਅਥੋਰੀਟੇਰੀਅਨ ਜਾਂ ਡਿਕਟੇਟਰ ਜਾਂ ਕਮਿਊਨਿਸਟ ਨੂੰ ਅੱਜ ਤਾਂ ਹੈ ਹੀ ਨੇ ਉਹ ਸ਼ੀ ਜਿਨਪਿੰਗ ਹੋਏ ਜਾਂ ਪੁਤਿਨ ਹੋਏ ਜਾਂ ਜ਼ਿਮ ਕੌਂਗ ਹੋਏ ਨਾਰਥ ਕੋਰੀਆ ਦਾ। ਪਰ ਡੈਮੋਕ੍ਰੈਟਿਕ ਸਿਸਟਮ 'ਚ ਕਿਤੇ ਵੀ ਕਿਉਂਕਿ ਯੂਰਪ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਉਹੀ ਪਾਰਲੀਮੈਂਟਰੀ ਮਾਡਲ ਹੈ UK ਵਾਲਾ ਉਹਦੇ 'ਚ ਪਾਵਰ ਪ੍ਰਾਈਮ ਮਿਨਿਸਟਰ ਦੇ ਕੋਲ ਹੀ ਹੁੰਦੀ ਹੈ। ਪ੍ਰੈਜ਼ੀਡੈਂਟ ਮੋਸਟਲੀ ਅਤੇ ਪ੍ਰਾਈਮ ਮਿਨਿਸਟਰ ਅਲਟੀਮੇਟਲੀ ਜਿਹੜਾ ਉਹ
ਲੈਜਿਸਲੇਚਰ ਦੀ ਵਿਸ਼ 'ਤੇ ਹੁੰਦਾ, ਪਰ ਇੱਥੇ ਕਿਉਂਕਿ ਪ੍ਰੈਜ਼ੀਡੈਂਟ ਡਾਇਰੈਕਟਲੀ ਚੁਣਿਆ ਜਾਂਦਾ ਔਰ ਪ੍ਰੈਜ਼ੀਡੈਂਟ ਦੇ ਕੋਲ ਪਾਰਡਨ ਤੋਂ ਲੈ ਕੇ ਹਰ ਤਾਕਤ ਪ੍ਰੈਜ਼ੀਡੈਂਟ ਕੋਲ ਜਿਹੜੀ ਹੈ ਹੁੰਦੀ ਹੈ, ਕਾਂਗਰਸ ਦੇ ਪਾਸ ਕੀਤੇ ਮਤਿਆਂ ਨੂੰ ਵੀ ਉਹ ਵੀਟੋ ਕਰਦਾ। ਹਾਲਾਂਕਿ ਬੈਲੈਂਸ ਆਫ ਪਾਵਰਸ ਹੈ, ਲੈਜਿਸਲੇਚਰ ਬਜਟ ਸੈਨੇਟ ਦਿੰਦਾ ਹੈ, ਦੂਸਰਾ ਦਿੰਦਾ ਹੈ, ਲੇਕਿਨ ਅਸੀਂ ਦੇਖਦੇ ਹਾਂ ਕਿ ਟਰੰਪ ਈਰਾ ਦੇ ਵਿੱਚ ਪਹਿਲੀ ਟਰਮ ਦੇ ਵੇਲੇ ਜਿਹੜੀਆਂ ਟਰੰਪ ਦੀਆਂ ਟੂ ਐਕਸਟ੍ਰੀਮ ਨੀਤੀਆਂ ਸੀ, ਉਹ ਇਮੀਗ੍ਰੇਸ਼ਨ ਰਿਲੇਟਡ ਹੋਏ, ਇਸਲਾਮੋਫੋਬੀਆ ਹੋਏ ਜਾਂ ਕੁਛ ਹੋਰ ਇਸ ਕਿਸਮ ਦੀ ਲਾਈਨ, ਉਹਨੂੰ ਜਿੱਥੇ ਜੁਡੀਸ਼ਰੀ ਨੇ ਚੈੱਕ ਕੀਤਾ ਜੀ, ਉੱਥੇ ਸਿਵਲ ਸੁਸਾਇਟੀ, ਕਿਉਂਕਿ ਸਿਵਲ ਸੁਸਾਇਟੀ ਇੱਕ ਬੜੀ ਪਾਵਰਫੁਲ ਆਵਾਜ਼ ਹੁੰਦੀ ਜਦੋਂ ਲੋਕ ਨਿਕਲ ਆਉਂਦੇ ਨੇ। ਜੇ ਟਰੰਪ ਨੇ ਕਿਹਾ ਵੀ ਆਹ 10 ਮੁਲਕ ਜਿਹੜੇ ਨੇ ਇੱਥੋਂ ਆਉਣ ਵਾਲਿਆਂ ਨੂੰ ਕੋਈ ਵੀਜ਼ਾ ਨਹੀਂ ਹੋਏਗਾ ਔਰ ਡਿਪੋਰਟ ਹੋਣਗੇ, ਤੇ ਇਹਨਾਂ ਦੇ ਵਕੀਲਾਂ ਤੋਂ ਲੈ ਕੇ ਉਹਨਾਂ ਦੇ ਸਿਵਲ ਏਅਰਪੋਰਟਾਂ 'ਤੇ ਪਹੁੰਚ ਗਿਆ ਮਦਦ ਦੇ ਲਈ। ਇਸੇ ਤਰ੍ਹਾਂ ਅਸੀਂ ਹੋਰ ਮੁੱਦਿਆਂ ਦੇ ਉੱਤੇ ਵੀ ਦੇਖਦੇ ਹਾਂ, ਕਿਉਂਕਿ ਸਿਵਲ ਸੁਸਾਇਟੀ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਲੋਕ ਜਾਮਨ ਹੁੰਦੇ ਨੇ, ਲੋਕ ਅਵੇਅਰ ਹੁੰਦੇ ਨੇ ਵੀ ਕੀ ਚੱਲ ਰਿਹਾ, ਉਹ ਉਸ ਨੂੰ ਚੈਲੰਜ ਕਰਦੇ ਨੇ ਔਰ ਲੋਕਾਂ ਦੀ ਤਾਕਤ ਦੇ ਸਾਹਮਣੇ ਜਿਹੜਾ ਫਿਰ ਵੱਡੇ ਵੱਡੇ ਹਾਕਮ ਜਾਂ ਹੁਕਮਰਾਨ ਵੀ ਉਹ ਝੁਕਣ 'ਤੇ ਮਜਬੂਰ ਹੁੰਦੇ ਨੇ। ਔਰ ਅਮਰੀਕਾ 'ਚ ਜੁਡੀਸ਼ਰੀ ਔਰ ਸਿਵਲ ਸੁਸਾਇਟੀ ਇਹ ਦੋਨਾਂ ਦੀ, ਕਿਉਂਕਿ ਐਸਾ ਵੀ ਅਮਰੀਕਾ 'ਚ ਹੋਇਆ ਵੀ ਕਾਂਗਰਸ ਔਰ ਸੈਨੇਟ ਔਰ ਪ੍ਰੈਜ਼ੀਡੈਂਟ ਇਹ ਦੋਨੋਂ ਹੀ ਇੱਕੋ ਪਾਰਟੀ ਦੀ ਮੇਜੋਰਟੀ। ਅਦਰਵਾਈਜ਼ ਤੁਸੀਂ ਅਮਰੀਕਾ 'ਚ ਦੇਖੋਗੇ ਜੇ ਪ੍ਰੈਜ਼ੀਡੈਂਟ ਰਿਪਬਲਿਕਨ ਹੈ ਤੇ ਹਾਊਸ ਦੇ ਵਿੱਚ ਡੈਮੋਕ੍ਰੈਟਾਂ ਦੀ ਮੇਜੋਰਟੀ ਹੋਏਗੀ ਜਾਂ ਸੈਨੇਟ ਦੇ ਵਿੱਚ ਹੋਏਗੀ, ਲੇਕਿਨ ਐਸੇ ਵੀ ਮੌਕੇ ਆਏ ਕਿ ਜਿੱਥੇ ਦੋਨਾਂ ਦੇ ਵਿੱਚ ਇੱਕ ਪਾਰਟੀ, ਜੇ ਰਿਪਬਲਿਕਨ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਵਾਈਟ ਹਾਊਸ 'ਚ ਬੈਠਾ, ਕਾਂਗਰਸ ਔਰ ਸੈਨੇਟ ਦੇ ਵਿੱਚ ਵੀ ਮੇਜੋਰਿਟੀ ਹੈ ਔਰ ਇਸੇ ਤਰ੍ਹਾਂ ਡੈਮੋਕ੍ਰੈਟਾਂ ਦੇ। ਸੋ ਉਦੋਂ ਇਹ ਜ਼ਿਆਦਾ ਖਤਰਾ ਹੁੰਦਾ ਹੈ ਕਿ ਜੀ ਪ੍ਰੈਜ਼ੀਡੈਂਟ ਨੇ ਜੋ ਕਹਿਣਾ ਉਹ ਵੀ ਲਾਅ ਆਫ ਦਾ ਲੈਂਡ ਹੈ, ਤੇ ਦੂਜਾ ਉਦੋਂ ਫਿਰ ਤੁਹਾਡੀ ਜੁਡੀਸ਼ਰੀ ਜਿਹੜੀ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਦੀ ਹੈ ਔਰ ਸਿਵਲ ਸੁਸਾਇਟੀ। ਔਰ ਜਿਹੜਾ ਇੱਕ ਅਮਰੀਕਾ ਦਾ ਦੂਸਰਾ ਖੂਬਸੂਰਤ ਪਾਰਟ ਹੈ ਕਿ ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ। ਸੋ ਜੇ ਕਿਸੇ ਨੂੰ ਮੌਕਾ ਮਿਲ ਵੀ ਜਾਏ ਤੇ 2 ਸਾਲ ਬਾਅਦ ਉਸੇ ਕਾਂਗਰਸਮੈਨ ਨੇ ਲੋਕਾਂ ਦੇ ਕੋਲ ਫਿਰ ਫੇਸ ਕਰਨਾ ਹੁੰਦਾ ਹੈ ਔਰ ਉਹ ਫਿਰ ਬਦਲ ਦਿੰਦੇ ਨੇ। ਜੇ ਇੱਕ ਪਾਰਟੀ ਦਾ ਸੀ ਪ੍ਰੈਜ਼ੀਡੈਂਟ ਤੇ ਉਹ ਦੂਸਰੀ ਪਾਰਟੀ ਨੂੰ ਮੈਜੋਰਟੀ ਦੇ ਦਿੰਦੇ ਨੇ। ਭਾਰਤ ਨੇ ਬੇਸ਼ੱਕ 47 ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟਰੀ ਮਾਡਲ ਫੋਲੋ ਕੀਤਾ, ਲੇਕਿਨ ਪਹਿਲੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਭਾਵੇਂ ਉਹ ਨਹਿਰੂ ਜਾਂ ਦੂਜਾ ਉਹ ਆਪਣੇ ਕਿਸਮ ਦਾ ਆਟੋਕਰੈਟ ਸੀ, ਲੇਕਿਨ ਇਸ ਲੈਵਲ ਤੱਕ ਜਾ ਕੇ ਹਰ ਇੰਸਟੀਟਿਊਸ਼ਨ, ਹਾਲਾਂਕਿ ਇਹ ਡਿਕਲਾਈਨ ਇੰਦਰਾ ਗਾਂਧੀ ਦੇ ਵੇਲੇ ਹੀ ਸ਼ੁਰੂ ਹੋ ਗਿਆ ਸੀ, ਜਿਵੇਂ ਉਹਨੇ ਐਮਰਜੈਂਸੀ ਲਾਈ ਜਾਂ ਦੂਜਾ ਲਾਇਆ, ਫਿਰ ਵੀ ਜਿਹੜਾ ਇੱਕ ਕਿਤੇ ਨਾ ਕਿਤੇ ਉਹ ਜੁਡੀਸ਼ਰੀ ਹੋਏ, ਮੀਡੀਆ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਸੈਂਸਰ ਲਾ ਕੇ ਚੁੱਪ ਤਾਂ ਕਰਾ ਸਕਦੇ ਸੀ, ਲੇਕਿਨ ਮੀਡੀਆ ਦੇ ਵਿੱਚ ਵੀ ਵੌਇਸ ਆਫ ਡਾਈਸੈਂਟ ਸੀ। ਹੁਣ ਅਸੀਂ ਜਦੋਂ ਦੇਖਦੇ ਹਾਂ ਵੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਿਵਲ ਸੁਸਾਇਟੀ ਨੂੰ ਖਲੋਣਾ ਚਾਹੀਦਾ ਹੈ, ਜੁਡੀਸ਼ਰੀ ਨੂੰ ਜਿਹੜਾ ਆਉਣਾ ਚਾਹੀਦਾ, ਉਹ ਤਾਂ ਬਿਲਕੁਲ ਕੰਪਰੋਮਾਈਜ਼ ਹੋ ਚੁੱਕਾ ਔਰ ਟੋਟਲ ਜਿਹੜਾ ਇਸ ਵੇਲੇ ਹਿੰਦੂਤਵਾ ਦਾ ਰੰਗ ਹੈ। ਔਰ ਅਸੀਂ ਬਾਕੀ ਮੀਡੀਆ ਦੀ ਵੀ ਗੱਲ ਕਰਦੇ ਹਾਂ ਔਰ ਦੂਸਰੇ ਦੀ ਕਰਦੇ ਹਾਂ, ਲੇਕਿਨ ਜੇ ਅਸੀਂ ਹੁਣ ਕਿਸਾਨ ਮੋਰਚਾ 2 ਜਿਹਨੂੰ ਕਿਹਾ ਜਾਂਦਾ ਹੈ, ਹੁਣ ਜੋ ਜ਼ੁਲਮ ਹੋਇਆ ਖਨੌਰੀ ਬਾਰਡਰ 'ਤੇ ਔਰ ਦੂਸਰੇ ਜਿਸ ਕਿਸਮ ਦੀ ਉਹਨਾਂ ਨੇ ਦੁਸ਼ਮਣ ਦੇਸ਼ ਵਾਂਗ ਹੱਦਬੰਦੀ ਕੀਤੀ, ਜਿਵੇਂ ਉਹਨਾਂ ਨੇ ਪੈਲਟ ਗਨਸ ਦਾ, ਲਾਈਵ ਐਮਨੀਸ਼ਨ ਦਾ, ਡਰੋਨਸ ਦਾ ਇਸਤੇਮਾਲ ਕੀਤਾ, ਹੁਣ ਸਿਟੀਜ਼ਨਸ਼ਿਪ ਔਰ ਵੀਜ਼ਾ ਤੱਕ ਆਇਡੈਂਟੀਫਾਈ ਕਰਕੇ ਕੈਂਸਲ ਕਰਨ ਦਾ, ਔਰ ਹਾਇਰ ਪੁਲਿਸ ਆਫੀਸ਼ੀਅਲ ਕਹਿ ਰਹੇ। ਤੁਸੀਂ ਦੇਖੋਗੇ ਕਿ ਭਾਰਤ ਦੇ ਰੈਸਟ ਆਫ ਦਾ ਸਿਵਲ ਸੁਸਾਇਟੀ ਕਿੱਥੇ ਹੈ, 2-4 ਯੂਟਿਊਬਰਸ ਨੂੰ ਛੱਡ ਕੇ ਜਿਨ੍ਹਾਂ ਨੇ ਜਾ ਕੇ ਉੱਥੇ ਕਵਰ ਕੀਤਾ ਜਾਂ ਗੱਲ ਕੀਤੀ। ਕਿਸੇ ਨੂੰ ਇਹ ਨਹੀਂ ਹੈ ਕਿ ਭਾਈ ਇਹ ਸਾਰੀਆਂ ਹੀ ਜਿਹੜੀਆਂ ਪਾਰਲੀਮੈਂਟਰੀ ਵੈਲਿਊਜ਼ ਨੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਫਿਰ ਉਹ ਜੁਡੀਸ਼ਰੀ ਜਿਹੜੀ ਕੁੱਤਾ ਮਰੇ ਦੇ ਉੱਤੇ ਸੂ ਮੋਟੋ ਨੋਟਿਸ ਲੈ ਲੈਂਦੇ ਨੇ। ਉਹਨਾਂ ਤੱਕ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਹੱਦਬੰਦੀ ਦੇ ਨਾਂ ਥੱਲੇ ਜਾਂ ਰੋਕਣ ਦੇ ਨਾਂ ਥੱਲੇ ਉਹ ਮੋਰਚੇ ਜਿਹੜੇ ਨੇ ਉਹਨਾਂ ਨੇ ਕਿੱਲਾਂ ਲਾ ਰਹੇ ਸੀ, 15 ਫੁੱਟ ਦੀ ਕੰਧ ਖੜੀ ਕਰ ਰਹੇ ਸੀ, ਉੱਤੇ ਬੈਰੀਕੇਡ ਬਣਾ ਰਹੇ ਸੀ, ਸੁਪਰੀਮ ਕੋਰਟ ਇਹ ਨੋਟਿਸ ਲੈਂਦਾ ਹੈ ਸੂ ਮੋਟੋ ਕਿ ਭਾਈ ਜਿਹੜਾ ਰਾਈਟ ਟੂ ਮੂਵ ਹੈ, ਮੂਵਮੈਂਟ ਹੈ, ਫ੍ਰੀ ਮੂਵਮੈਂਟ ਆਫ ਦਾ ਸਿਟੀਜ਼ਨਸ, ਇਹ ਫੰਡਾਮੈਂਟਲ ਰਾਈਟ ਹੈ, ਮੌਲਿਕ ਸਿਧਾਂਤ। ਜਿਵੇਂ ਅਸੀਂ ਮੂਲ ਮੰਤਰ ਦੀ ਗੱਲ ਕੀਤੀ, ਮੂਲ ਜੜ ਹੈ, ਮੌਲਿਕ ਦਾ ਮਤਲਬ ਹੈ ਫੰਡਾਮੈਂਟਲ, ਬੇਸਿਕ, ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਤੇ ਤੁਸੀਂ ਜਦੋਂ ਪੱਕੀ ਕੰਧ ਲਾ ਰਹੇ ਹੋ ਉੱਥੇ ਔਰ ਕਿੱਲਾਂ ਗੱਡ ਰਹੇ ਹੋ ਔਰ
ਜਿਹੜੇ ਨੇ ਉਹ ਰੈਪਿਡ ਫੋਰਸ ਲਾਈ ਹੋਈ ਹੈ ਫॉर व्हाट। ਸੁਪਰੀਮ ਕੋਰਟ ਕਹਿੰਦਾ ਵੀ ਇਹਨੂੰ ਹਟਾਓ। ਹਾਂ ਤੁਸੀਂ ਆਪਣਾ ਤੁਹਾਡੀ ਰਾਇਟ ਗੇਅਰ ਪੁਲਿਸ ਔਰ ਦੂਸਰੀ ਜੇ ਕੋਈ ਵਾਇਲੈਂਸ ਹੁੰਦੀ ਉਹਨੂੰ ਰੋਕਣ ਲਈ ਹੈ, ਪਰ ਤੁਸੀਂ ਉਹਨਾਂ ਦੇ ਮੁੱਢਲੇ ਹੱਕਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ, ਫੰਡਾਮੈਂਟਲ ਰਾਈਟਸ ਦੇ ਨਾਲ। ਉਹ ਗੱਲ ਤਾਂ ਕਿਹਨੇ ਲੈਣੀ ਸੀ, ਭਾਣਾ ਵੀ ਵਰਤਾ ਦਿੱਤਾ। ਬਿਲਕੁਲ। ਉਹਦੇ ਤੋਂ ਬਾਅਦ ਸੁਪਰੀਮ ਕੋਰਟ ਸੂ ਮੋਟੋ ਨੋਟਿਸ ਲੈ ਸਕਦਾ ਸੀ ਕਿ ਬਈ ਤੁਸੀਂ 300 ਬੰਦਾ ਜ਼ਖਮੀ ਕੀਤਾ ਹੈ, ਗਨਜ਼ ਉਹ ਜਿਹੜੀਆਂ ਦੁਸ਼ਮਣ ਦੇ ਲਈ, ਔਰ ਇਹ ਡਰੋਨਸ ਵਿਦਨ ਸਟੇਟ ਉਹ ਵੀ ਨਹੀਂ ਹੈ। ਹੁਣ ਜੇ ਕਿਸੇ ਨੇ ਪੈਟੀਸ਼ਨ, ਹਾਲਾਂਕਿ ਸਾਰੀ ਸਟੋਰੀ 'ਚ ਸਾਹਮਣੇ ਨਹੀਂ ਹੈ ਵੀ ਪੈਟੀਸ਼ਨ ਕਿਹਨੇ ਫਾਈਲ ਕੀਤੀ। ਹੁਣ ਇਸ ਕਿਸਾਨ ਮੂਵਮੈਂਟ ਦੀ ਆੜ ਦੇ ਵਿੱਚ ਇਕੱਲਾ ਇਹੀ ਨਹੀਂ ਵੀ 300 ਜ਼ਖਮੀ ਕੀਤੇ, 5 ਦੀ ਮੌਤ ਹੋਈ ਹੈ। ਸ਼ੁਭਕਰਮ ਸਿੰਘ ਵੈਸੇ ਜਿਹੜਾ ਉਹਦੇ ਹੈਡ ਸਿਰ 'ਚ ਗੋਲੀ ਲੱਗੀ, ਜਿਹੜੀ ਪੋਸਟਮਾਰਟਮ ਰਿਪੋਰਟ ਦੱਸ ਰਹੀ ਹੈ। ਪਰ ਇਸ ਸਾਰੇ ਦੌਰ 'ਚ ਸਿੱਖਾਂ ਨੂੰ ਬਦਨਾਮ ਕਰਨ ਦਾ ਜਿਹੜਾ ਮੀਡੀਆ ਉਹ ਵੀ ਆਪਣਾ ਕੰਮ ਪੂਰਾ ਕਰ ਰਿਹਾ, ਔਰ ਕੋਈ ਈਵਨ FIR ਤੱਕ ਰਜਿਸਟਰ ਕਰਕੇ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਰਿਹਾ। ਜੇ ਇੱਕ ਪੁਲਿਸ ਆਫੀਸਰ ਇਹ ਕਹਿੰਦਾ ਵੀ ਅਸੀਂ ਸ਼ਨਾਖਤ ਕਰ ਰਹੇ ਹਾਂ ਔਰ ਅਸੀਂ ਪਾਸਪੋਰਟ ਆਫਿਸ ਨੂੰ ਲਿਖ ਰਹੇ ਹਾਂ ਪਾਸਪੋਰਟ ਕੈਂਸਲ ਕਰੋ, ਤੇ ਕੋਰਟ ਦਾ ਕੋਈ ਜਿਹੜਾ ਹੈ ਉਹ ਇਸ ਦੇ ਉੱਤੇ ਗੱਲ ਨਹੀਂ ਕਰਦਾ ਹੈ। ਹੁਣ ਇਸ ਦੇ ਉੱਤੇ ਖਬਰ issues related to farmers protest serious, don't file petitions for publicity, Supreme Court, top court refuses to entertain PIL, a public interest litigation on farmers protest। ਹੁਣ ਕਿਹਨੇ ਕੀਤੀ? ਜ਼ਾਹਰ ਹੈ ਕੋਈ ਸਿੱਖ ਨੇ ਕੀਤੀ ਹੋਏਗੀ ਕਿ ਭਾਈ ਇਹ ਜਿਹੜਾ PIL ਅਸੀਂ ਕਰ ਰਹੇ ਹਾਂ ਕਿ ਵੀ ਤੁਸੀਂ ਸੁਪਰੀਮ ਕੋਰਟ ਨੋਟਿਸ ਲਏ। ਹੁਣ ਤੁਸੀਂ ਖਬਰ ਦਾ ਟ੍ਰੈਂਡ ਦੇਖੋ, Supreme Court on Monday refused to entertain a public interest litigation seeking directions। ਹੁਣ ਉਹਦੇ 'ਚ PIL 'ਚ ਕੀ ਲਿਖਿਆ ਹੋਇਆ ਸੀ, ਕੋਟ ਅਨਕੋਟ ਹੈ, relevant to seek directions to relevant authorities to take immediate action against those allegedly defaming farmers and Sikhs and hurling abuses, derogatory terms and threats, and showing dissension, disrupting the communal harmony in the country। ਹੁਣ ਜ਼ਾਹਰ ਹੈ ਕਿ ਕਿਸੇ ਸਿੱਖ ਨੇ ਜਾਂ ਕਿਸੇ ਜੈਨੂਇਨ ਸ਼ਹਿਰੀ ਨੇ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਲਿਆਂਦੀ ਹੋਏਗੀ ਕਿ ਭਾਈ ਸੁਪਰੀਮ ਕੋਰਟ ਹਦਾਇਤਾਂ ਕਰੇ ਕਿ ਇਹਦੇ ਉੱਤੇ ਕਿ ਫਾਰਮਰਸ ਦੇ ਬਹਾਨੇ ਸਮੁੱਚੀ ਸਿੱਖ ਕੌਮ ਨੂੰ ਡੀਫੇਮ ਕੀਤਾ ਜਾ ਰਿਹਾ ਹੈ, ਗਾਲਾਂ ਕੱਢੀਆਂ ਜਾ ਰਹੀਆਂ ਨੇ, ਘਟੀਆਪਨ ਵਾਲੇ ਜਿਹੜੇ ਨੇ ਟਰਮਸ ਇਸਤੇਮਾਲ ਕੀਤੀਆਂ, ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਔਰ ਇਸ ਦੇ ਨਾਲ ਜਿਹੜੀ ਮੁਲਕ ਦੀ ਸਦਭਾਵਨਾ ਹੈ ਉਸ ਨੂੰ ਖਤਰਾ ਹੈ। ਹੁਣ ਇਸ ਦੇ ਉੱਤੇ ਜਸਟਿਸ ਸੂਰਿਆਕਾਂਤ ਦਾ ਬੈਂਚ ਜਿਹੜਾ ਹੈ ਉਹ ਇਹ ਕਹਿੰਦਾ ਕਿ such petitions should not be filed only for publicity purposes and allowed the petitioner to withdraw। ਉਹ ਪੈਂਦੇ ਉਹਨੂੰ ਕਹਿੰਦਾ ਵੀ ਤੂੰ ਤਾਂ ਸਟੰਟ ਕਰ ਰਿਹਾ, ਇਹ ਇੱਦਾਂ ਦੀਆਂ ਕੋਈ ਪੈਟੀਸ਼ਨ ਦੀ ਥਾਂ ਨਹੀਂ। ਉਹਨੇ ਇੰਨਾ ਝਾੜਿਆ, ਉਹਨੇ ਕਿਹਾ ਜੀ ਮੈਂ ਆਪਣੀ ਪਟੀਸ਼ਨ ਵਾਪਸ ਲੈਣਾ, ਕਿ ਵੀ ਉਹਨੂੰ ਫੋਰਸ ਕੀਤਾ ਵਿਦਡਰਾ ਕਰਨ ਦਾ। ਫਿਰ ਉਹ ਕਹਿ ਰਿਹਾ ਵੀ ਭਾਵੇਂ ਸੀਰੀਅਸ ਨੇ ਇਸ਼ੂ ਫਾਰਮਰਸ ਦੇ ਮੁੱਦੇ ਦੇ ਉੱਤੇ, ਪਰ ਇਹਦੇ ਨਾਲ ਸਿਰਫ ਨਿਊਜ਼ਪੇਪਰ ਰਿਪੋਰਟਸ ਦੇ ਲਈ ਪਬਲਿਸਿਟੀ ਲਈ ਫਾਈਲ ਨਾ ਕਰੋ। ਡੂ ਨਾਟ ਫਾਈਲ ਸੱਚ ਪਟੀਸ਼ਨ ਫॉर ਪਬਲਿਸਿਟੀ ਓਨਲੀ ਬੇਸਡ ਔਨ ਨਿਊਜ਼ਪੇਪਰ ਰਿਪੋਰਟਸ। ਇਹਦਾ ਮਤਲਬ ਇਹ ਹੈ ਵੀ ਇਹ ਕੋਈ ਸੱਚੀ ਗੱਲ ਨਹੀਂ ਜੋ ਤੁਸੀਂ ਫਾਰਮਰਸ ਬਾਰੇ ਕਹਿ ਰਹੇ ਹੋ, ਇਹ ਅਖਬਾਰਾਂ ਦੀਆਂ ਰਿਪੋਰਟਾਂ ਨੇ ਔਰ ਇਹਦੇ ਤੇ ਆਧਾਰਿਤ ਤੁਸੀਂ ਮਤ ਕਰੋ। ਦਾ ਹਾਈ ਕੋਰਟ ਇਜ਼ ਆਲਰੇਡੀ ਸੀਜ਼ਡ ਆਫ ਇਟ, ਬੀ ਕੇਅਰਫੁਲ, ਵੀ ਆਰ ਨਾਟ ਟੇਕਿੰਗ ਏ ਸਟੈਂਡ ਕੂਆ ਐਨੀਥਿੰਗ। ਸਾਡਾ ਕਿਸੇ ਮੁੱਦੇ ਤੇ ਕੋਈ ਸਾਡਾ ਸਟੈਂਡ ਨਹੀਂ ਹੈ। ਡੂ ਯੂਰ ਓਨ ਰਿਸਰਚ ਆਲਸੋ, ਦੀਜ਼ ਆਰ ਕੰਪਲੈਕਸ ਇਸ਼ੂਜ਼। ਹੁਣ ਇਹ ਉਹਨੂੰ ਕਹਿ ਰਿਹਾ ਹੈ ਇਹ ਬਹੁਤ ਕੰਪਲੈਕਸ ਇਸ਼ੂ ਨੇ, ਆਪਣਾ ਜਾ ਕੇ ਪਹਿਲਾਂ ਆਪਣੀ ਰਿਸਰਚ ਕਰ। ਔਰ ਇਸ ਦੇ ਨਾਲ ਫਿਰ ਕਿਉਂਕਿ ਜਿਹੜਾ ਸੀ ਪੈਟੀਸ਼ਨ ਉਹਦੇ ਸੀ ਅਲੈਜਿੰਗ ਵਾਇਓਲੇਸ਼ਨਸ ਆਫ ਫਾਰਮਰਸ ਰਾਈਟਸ ਬਾਈ ਸੈਂਟਰ 4 states, the PIL also demands adequate compensation to victim farmers and their families। ਪੈਟੀਸ਼ਨ ਜੇ ਵੀ ਸੀ ਕਿ ਭਾਈ ਇਹਨੂੰ ਰੋਕੋ, ਜੋ ਤੁਸੀਂ ਇਸ ਦੇ ਬਹਾਨੇ ਸਿੱਖਾਂ ਦੇ ਖਿਲਾਫ ਪ੍ਰਚਾਰ ਹੋ ਰਿਹਾ ਹੈ, ਜਿਹੜੇ ਸਫਰਿੰਗ ਫਾਰਮਰ ਨੇ ਉਹਨਾਂ ਨੂੰ ਕੰਪਨਸੇਸ਼ਨ ਦਿਓ। ਔਰ ਉਹਨਾਂ ਨੇ ਇਟ ਆਲਸੋ ਸੌਟ ਡਾਇਰੈਕਸ਼ਨ ਟੂ ਦ ਸੈਂਟਰ ਐਂਡ ਸਟੇਟਸ ਫॉर ਫ੍ਰੀ ਮੂਵਮੈਂਟ ਆਫ ਪ੍ਰੋਟੈਸਟਿੰਗ ਫਾਰਮਰਸ ਅਕ੍ਰੋਸ ਦਿੱਲੀ ਬਾਰਡਰਸ, ਕਿ ਬਈ ਤੁਸੀਂ ਕਿਸਾਨਾਂ ਨੂੰ 4 ਸਟੇਟਾਂ ਤੋਂ ਰੋਕਿਆ ਹੋਇਆ ਹੈ, ਉਹਨਾਂ ਨੂੰ ਦਿੱਲੀ ਬਾਰਡਰ 'ਚ ਆਉਣ ਦਿਓ। ਔਰ ਇਹ ਉਹਨਾਂ ਨੇ MSP ਔਰ ਦੂਸਰੇ ਦੀ ਤਾਂ ਨਹੀਂ ਸੀ ਜ਼ਿਕਰ ਕੀਤਾ। ਔਰ ਉਹਨਾਂ ਨੇ ਕਿਹਾ ਵੀ ਦਾ ਪੈਟੀਸ਼ਨਰ ਇਜ਼ ਸੀਕਿੰਗ
a writ of mandamus in the interest of farmers who are facing unfair treatment in their peaceful protests, or a petitioner filed by Agnosto Theos, managing director of Sikh Chamber of Commerce. हाँ, ਇਹ ਜਿਹੜੀ ਪੈਟੀਸ਼ਨ ਸੀ ਸਿੱਖ ਚੈਂਬਰ ਆਫ ਕਮਰਸ ਨੇ ਫਾਈਲ ਕੀਤੀ, ਇਹਨੂੰ ਕਹਿ ਰਿਹਾ ਵਾਪਸ। ਉਹਨਾਂ ਨੇ ਕਿਹਾ ਜੀ ਆਹ ਹੋ ਰਿਹਾ, ਫ੍ਰੀ ਮੂਵਮੈਂਟ ਨੂੰ ਰਿਸਟ੍ਰਿਕਟ ਕੀਤਾ ਹੈ, ਨਫ਼ਰਤ ਫੈਲਾਈ ਜਾ ਰਹੀ ਹੈ ਕਿਸਾਨ। ਉਹ ਕਹਿ ਰਿਹਾ ਤੁਸੀਂ ਨਿਊਜ਼ਪੇਪਰ ਰਿਪੋਰਟਾਂ ਦੇ ਉੱਤੇ ਮਤ ਗੱਲ ਕਰੋ। ਹੁਣ ਇਕੱਲਾ ਇਹੀ ਨਹੀਂ ਕਿ ਬਈ ਉਹਨਾਂ ਨੇ ਇਹ ਸੁਪਰੀਮ ਕੋਰਟ ਨੇ ਕੀਤਾ। ਹੁਣ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ, ਉਹਨਾਂ 'ਚ ਇੱਕ ਉਹ ਜਿਹਨੇ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ, ਜਿਹਦੇ ਮੁੰਡੇ ਨੇ ਜਿਹੜੇ ਨੇ ਉਹ ਦਰੜ ਦਿੱਤੇ 5 ਕਿਸਾਨ, ਇੱਕ ਹਿੰਦੂ ਪੱਤਰਕਾਰ, ਔਰ ਉਹਨੂੰ ਹੋਮ ਮਿਨਿਸਟਰ ਆਫ ਸਟੇਟ ਬਣਾਇਆ ਹੋਇਆ। ਹੁਣ ਜਿਹੜੀ ਪਹਿਲੀ ਲਿਸਟ ਬੀਜੇਪੀ ਨੇ ਜਾਰੀ ਕੀਤੀ ਹੈ ਉਮੀਦਵਾਰਾਂ ਦੀ, ਉਹਦੇ 'ਚ ਅਜੇ ਮਿਸ਼ਰਾ ਟੈਣੀ ਨੂੰ ਅਗੇਨ MP ਦੀ ਟਿਕਟ ਉਸੇ ਹੀ ਲਖੀਮਪੁਰ ਖੀਰੀ ਤੋਂ ਦਿੱਤੀ ਗਈ। ਹਾਲਾਂ ਜਿਹੜੀਆਂ ਮੰਗਾਂ ਦਾ ਚਾਰਟਰ ਹੈ ਉਹਦੇ 'ਚ ਇਹ ਹੈ ਕਿ ਭਾਈ ਇਹਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ, ਇਹਨੂੰ ਕੱਢਿਆ ਜਾਏ, ਔਰ ਇਹਦੀ ਬੇਲ ਕੈਂਸਲ ਕੀਤੀ ਜਾਏ, ਇਹਦੇ ਮੁੰਡੇ ਦੀ ਵੀ ਜਿਹੜੀ ਸੁਪਰੀਮ ਕੋਰਟ ਨੇ ਦਿੱਤੀ ਹੋਈ ਹੈ। ਪਰ ਇਹ ਉਹਨੂੰ ਦੁਬਾਰਾ ਟਿਕਟ ਦੇਣਾ ਇਹ ਦੱਸਦਾ ਹੈ ਕਿ ਭਾਈ ਇਹ ਕੀ ਜਿਹੜਾ ਇਹਨਾਂ ਦੀ ਅਸਲੀ ਨੀਤੀ ਕੀ ਹੈ। ਹਾਲਾਂ ਕਿਸਾਨ ਯੂਨੀਅਨਾਂ ਨੇ ਕੋਈ ਇਹਨਾਂ ਦਾ ਆਪਸੀ ਕੋਈ ਗੱਲਬਾਤ ਅਜੇ ਕਿਸੇ ਸਿਰੇ ਕੰਢੇ ਲੱਗੀ ਨਹੀਂ ਲੱਗਦੀ। ਹੁਣ ਉਹਨਾਂ ਨੇ ਇਹ ਕਾਲ ਦਿੱਤੀ ਹੈ, ਫਾਰਮਰਸ ਟੂ ਇੰਟੈਂਸੀਫਾਈ ਐਜੀਟੇਸ਼ਨ, ਪਲਾਨ ਟੂ ਸਟਾਪ ਟ੍ਰੇਨਸ ਔਨ March 10। Farmers from across the country except Punjab and Haryana will head for Delhi by buses, trains, etc. instead of tractor trolleys on March 6th। 6 ਮਾਰਚ ਦੀ ਜਿਹੜੀ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੀ ਹੈ ਕਾਲ ਦਿੱਤੀ ਹੈ ਉੱਥੇ ਪ੍ਰੋਟੈਸਟ ਦੀ, ਪਰ ਪੰਜਾਬ ਤੋਂ ਨਹੀਂ ਜਾਣਗੇ ਕਿ ਜੀ ਕਿਉਂਕਿ ਟਰੈਕਟਰ ਟਰਾਲੀਜ਼ ਅਲਾਉਡ ਨਹੀਂ ਨੇ। ਉਹਨੇ ਕਿਹਾ ਜੀ ਬੱਸਾਂ ਦੂਜੇ ਤੀਜੇ ਤੇ ਜਾਓ। ਕੋਈ ਮੈਨੂੰ ਹਾਲਾਂ ਉਸ ਦਿਨ ਸਾਡੇ 1-2 ਵਿਊਅਰਸ ਨੇ ਕਿਹਾ ਜੀ ਤੁਸੀਂ ਥੋੜ੍ਹਾ ਜਿਹਾ ਹਾਰਸ਼ ਹੋਏ ਕਿਸਾਨ ਲੀਡਰਸ਼ਿਪ ਦੇ ਉੱਤੇ, ਜਿਹਦੇ 'ਚ ਮੈਂ ਕਿਹਾ ਸੀ ਵੀ ਕਲੂਲੈਸ ਨੇ, ਡਾਇਰੈਕਸ਼ਨਲੈਸ ਨੇ। ਦੇਖੋ ਸਾਡਾ ਦਿਲ ਉਹਨਾਂ ਦੇ ਨਾਲ ਧੜਕਦਾ ਹੈ, ਇੱਕ ਪਲ ਵੀ ਐਸਾ ਨਹੀਂ ਹੈ ਜਿਹੜਾ ਸਾਨੂੰ ਚੈਨ ਨਾਲ ਬਹਿਣ ਦਿੰਦਾ। ਪਰ ਜਦੋਂ ਤੁਹਾਨੂੰ ਨਜ਼ਰ ਆ ਰਹੀਆਂ ਹੁੰਦੀਆਂ ਨੇ ਕੁਝ ਚੀਜ਼ਾਂ, ਫਿਰ ਇਹ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਜਿਹੜਾ ਹੈ ਉਹ ਇਸ ਦੇ ਉੱਤੇ ਗੱਲ ਕਰੀਏ। ਹੁਣ ਇੱਕ ਪਾਸੇ ਸੁਪਰੀਮ ਕੋਰਟ ਨੂੰ ਜੇ ਸਿੱਖਾਂ ਦਾ ਜਾਂ ਕਿਸਾਨਾਂ ਦਾ ਮੁੱਦਾ ਹੈ ਤੇ ਇੱਥੇ ਤਾਂ ਇਹੀ ਨਜ਼ਰ ਆ ਰਿਹਾ ਕਿ ਜੀ ਥਰੋ ਆਊਟ ਕਰੋ ਇਹਨੂੰ, ਪਬਲਿਕ ਇੰਟਰਸਟ ਲਿਟੀਗੇਸ਼ਨ ਕੋਈ ਨਹੀਂ ਹੈ। ਪਰ ਦੂਜੇ ਪਾਸੇ ਸੁਪਰੀਮ ਕੋਰਟ ਨੂੰ ਮੀਡੀਆ ਕਹਿ ਰਿਹਾ ਦੇਖੋ ਜੀ ਉਹਨਾਂ ਨੇ ਲਾਅ ਕਰਤਾ ਕਿ ਜੀ ਜਿਹੜੇ MLA ਨੇ ਜਾਂ MP ਨੇ ਉਹਨਾਂ ਦੇ ਉੱਤੇ ਜੇ ਉਹ ਪੈਸੇ ਲੈਂਦੇ ਨੇ, ਕਰਪਟ ਨੇ, ਤਾਂ ਕੇਸ ਚੱਲ ਸਕਦਾ। ਲਾ ਮੇਕਰਸ ਨਾਟ ਇਮਿਊਨ ਟੂ ਪ੍ਰੋਸੀਕਿਊਸ਼ਨ ਫॉर ਟੇਕਿੰਗ ਬ੍ਰਾਈਬਸ ਟੂ ਵੋਟ ਔਰ ਮੇਕ ਸਪੀਚਸ ਇਨ ਹਾਊਸ। ਇਹ 1996 ਦਾ ਜਿਹੜਾ ਉਹਨਾਂ ਦਾ 1998 ਦਾ ਆਪਣਾ ਹੀ ਫੈਸਲਾ ਸੀ ਸੁਪਰੀਮ ਕੋਰਟ ਦਾ। ਨਰਸਿਮਹਾ ਰਾਓ ਦੀ ਕਰਪਸ਼ਨ ਸਾਹਮਣੇ ਆਈ ਸੀ ਕਿ ਉਹਨੇ ਮੈਜੋਰਿਟੀ ਕਾਇਮ ਰੱਖਣ ਲਈ ਕਿਵੇਂ ਝਾਰਖੰਡ ਮੁਕਤੀ ਮੋਰਚੇ ਦੇ MPਆਂ ਨੂੰ ਔਰ ਦੂਸਰਿਆਂ ਨੂੰ ਪੈਸੇ ਦਿੱਤੇ ਸੀ। ਔਰ ਉਹਦੇ 'ਚ ਉਦੋਂ ਇਹ ਸੀ ਕਿ ਜੀ ਉਹਨਾਂ ਦੇ ਉੱਤੇ ਜਿਹੜੇ MP ਨੇ ਜਾਂ MLA ਨੇ ਮੁਕੱਦਮਾ ਨਹੀਂ ਚੱਲ ਸਕਦਾ ਜਿਹਦੀ ਦੇ ਤੱਕ ਉਹ ਸਿਟਿੰਗ ਨੇ। ਔਰ ਹੁਣ ਸੁਪਰੀਮ ਕੋਰਟ ਨੇ 25 ਸਾਲ ਬਾਅਦ ਉਹ ਫੈਸਲਾ ਬਦਲ ਕੇ ਕਿਹਾ ਨਹੀਂ ਜੀ ਉਹਨਾਂ 'ਤੇ ਵੀ ਚੱਲ ਸਕਦਾ। ਫਿਰ ਇਸੇ ਤਰ੍ਹਾਂ ਜੇ ਇਲੈਕਟਰਲ ਬੌਂਡਸ ਦਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਤੇ ਹੁਣ ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈ ਉਹਨੇ ਕਿਹਾ ਕਿ ਜੀ ਸਾਨੂੰ ਤੁਸੀਂ 30 ਜੂਨ ਤੱਕ ਟਾਈਮ ਦਿਓ, ਕਿਉਂਕਿ ਉਹਨਾਂ ਨੇ ਕਿਹਾ ਵੀ ਦੱਸੋ ਕਿਹੜੀਆਂ ਪਾਰਟੀਆਂ ਨੂੰ ਕਿਹਨੇ ਇਲੈਕਟਰਲ ਬੌਂਡ ਦਿੱਤੇ ਨੇ। ਉਹਨੇ ਕਿਹਾ ਜੀ 30 ਜੂਨ ਤੱਕ। ਮਤਲਬ ਇਹ ਹੈ ਕਿ ਵੀ ਆਹ ਸਾਰਾ ਵਕਤ ਲੰਘਾ ਲਓ, ਇਲੈਕਸ਼ਨਾਂ ਹੋ ਜਾਣਗੀਆਂ, ਫਿਰ ਉਹ ਵਾਪਸ ਮੋਦੀ ਦੀ ਸਰਕਾਰ ਬਣਾ ਦੇਣਗੇ। EVM ਰਾਹੀਂ ਬਣਾਉਣ ਜਾਂ ਧੱਕੇ ਨਾਲ ਬਣਾਉਣ ਜਾਂ ਸਿੱਖਾਂ ਮੁਸਲਮਾਨਾਂ ਦਾ ਜੈਨੋਸਾਈਡ ਕਰਕੇ ਬਣਾਉਣ। ਹੁਣ ਤੁਹਾਨੂੰ ਦੂਸਰੀ ਤਰਫੋਂ ਲੱਗੇਗਾ ਵੀ ਦੇਖੋ ਸੁਪਰੀਮ ਕੋਰਟ ਕਿੰਨੇ ਮਜ਼ਬੂਤ ਡਿਸੀਜਨ ਲੈ ਰਿਹਾ। ਉਹਨੇ ਕਿਹਾ ਜੀ ਨਹੀਂ ਪ੍ਰੋਸੀਕਿਊਟ ਕਰੋ, ਪਰ ਜੇ ਸਿੱਖ ਕਿਸਾਨਾਂ ਦਾ ਮੁੱਦਾ ਜਿਹੜੇ ਇਹਨਾਂ ਦੇ ਢਿੱਡ ਭਰਦੇ ਨੇ ਆਉਂਦਾ ਤਾਂ ਉਹਨੂੰ PIL ਨੂੰ ਬਾਹਰ ਸੁੱਟਦਾ ਕਿ ਤੁਸੀਂ ਪਬਲਿਸਿਟੀ ਸਟੰਟ ਕਰ ਰਹੇ ਹੋ। ਇਹ ਗੁਲਾਮਾਂ ਦੀ ਹਾਲਤ ਹੁੰਦੀ ਹੈ। ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।